ਵੈਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਅੱਜ 16 ਨਵੰਬਰ ਦਿਨ ਹੈਗਾ ਜੀ, ਮੰਗਲਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਜੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਕ੍ਰਿਸ਼ਨ ਤਨੁਤਾ, ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜਰਨੈਲ ਸਿੰਘ ਧਾੜੀਵਾਲ, ਲੈਨਵਰਡ, ਗੁਰਪਾਲ ਸਿੰਘ ਸੋਹਲ, ਕਲੋਵਿਸ, ਜੀ ਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨਿੰਮਾ ਸਹੂਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਵੱਡੀ ਖਬਰ ਜਿਹੜੀ ਇਹ ਆ ਰਹੀ ਆ, ਕਈ ਚਿੱਠੀਆਂ ਲਿਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਕਈ ਜਿਹੜੇ ਆ ਉਹ ਮਿਲੇ, ਮੁੱਖ ਮੰਤਰੀ ਵੀ ਮਿਲੇ, ਭਾਜਪਾ ਵਾਲੇ ਵੀ ਮਿਲੇ। ਆਖਿਰਕਾਰ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਕੱਲ ਤੋਂ ਖੁੱਲੇਗਾ। ਹਾਂਜੀ, ਦੇਖੋ ਇਹ ਵੱਡੀ ਖਬਰ ਹੈ ਔਰ ਵੱਡਾ ਐਲਾਨ ਆ ਤੇ ਵੱਡੀ ਕਹਿ ਲਓ ਕਿ ਫਰਾਕ ਵੇਲੀ ਵੀ ਆ ਕੇਂਦਰ ਸਰਕਾਰ ਦੀ, ਕਿਉਂਕਿ ਇੱਕ ਵਾਰੀ ਤਾਂ ਬੇਉਮੀਦਾ ਜਿਹਾ ਹੋ ਗਿਆ ਸੀਗਾ ਕੰਮ। ਇਹਨਾਂ ਦੇ ਆਪਣੀ ਇੱਕ ਬੁਲਾਰੇ ਨੇ ਕਹਿ ਦਿੱਤਾ ਸੀਗਾ ਕਿ ਹਾਲ ਦੀ ਘੜੀ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਆ ਉਹ ਨਹੀਂ ਖੋਲਿਆ ਜਾ ਸਕਦਾ। ਪਰ ਕੱਲ ਜਿੱਦਾਂ ਹਰਜੀਤ ਗਰੇਵਾਲ ਹੋ ਰਹੀ ਜਾਂ ਹੋਰ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਆਗੂ ਵਫਦ ਬਣਾ ਕੇ ਗਏ, ਹਾਲਾਂਕਿ ਇਹਨਾਂ ਨੂੰ ਕਿਸਾਨ ਤੇ ਨਿਕੰਮੇ ਦੱਸਦੇ ਆ, ਕਿਸਾਨ ਆਗੂ ਕੇ ਤਾਂ ਨਿਕੰਮੇ ਆ, ਚਲੋ ਕਿਸੇ ਕੰਮ ਆਏ ਤਾਂ ਕਹਿਣ ਦਾ ਮਤਲਬ ਹੈ ਕਿ ਵਫਦ ਦੇ ਰੂਪ ਦੇ ਵਿੱਚ ਗਏ। ਹਾਲਾਂਕਿ ਇਹ ਪਤਾ ਨਹੀਂ ਸੀਗਾ ਕਿ ਕੀ ਇਹਨਾਂ ਨੇ ਕਹਿਣਾ ਜਾ ਕੇ, ਕੀ ਨਹੀਂ ਕਹਿਣਾ, ਕਿਉਂਕਿ ਰਾਸ਼ਟਰਪਤੀ ਨਾਲ ਜਦੋਂ ਮੁਲਾਕਾਤ ਇਹਨਾਂ ਨੇ ਕੀਤੀ ਤਾਂ ਇੱਕ ਸਵਾਲ, ਤੁਹਾਨੂੰ ਪਤਾ ਹੀ ਹੈ ਰਾਸ਼ਟਰਪਤੀ ਰਾਜ ਨੂੰ ਲੈ ਕੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਹਮੇਸ਼ਾ ਪੁੱਛੀਆਂ ਪਾਉਂਦਾ ਰਹਿੰਦਾ ਆ। ਸੋ ਇਸ ਕਰਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਡਾਊਟ ਵੀ ਸੀਗਾ ਕਿ ਜੋ ਇਹ ਕਹਿ ਰਹੇ ਨੇ ਕਿ ਵਾਕਈ ਉਸ ਤਰ੍ਹਾਂ ਹੋਏਗਾ, ਪਰ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਬਹੁਤ ਜਲਦੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲਿਆ ਜਾ ਸਕਦਾ ਆ। ਤਾਂ ਕੁਛ ਘੰਟਿਆਂ ਬਾਅਦ ਹੀ ਅਮਿਤ ਸ਼ਾਹ ਇੱਕ ਟਵੀਟ ਕਰਕੇ ਇਹ ਖੁਸ਼ਖਬਰੀ ਦਿੰਦੇ ਨੇ ਕਿ ਲਓ ਭਾਈ, ਅਸੀਂ ਕੱਲ ਤੋਂ ਇਹ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਜਿਹੜਾ ਉਹ ਮੁੜ ਤੋਂ ਖੋਲਣ ਜਾ ਰਹੇ ਆ। ਪਹਿਲੀ ਵਾਰੀ ਖੁੱਲਿਆ ਸੀ, ਆਪਾਂ ਨੂੰ ਸਭ ਨੂੰ ਪਤਾ ਹੀ ਆ, 2 ਸਾਲ ਪਹਿਲਾਂ। ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ 3-4 ਮਹੀਨਿਆਂ ਬਾਅਦ ਕੋਰੋਨਾ ਆ ਗਿਆ। ਫਿਰ ਐਸਾ ਚੱਲਿਆ ਕਰੋਨਾ ਕਿ ਮੁੜ ਉਹ ਲਾਂਘਾ ਖੁੱਲਿਆ ਹੀ ਨਹੀਂ। ਤਾਂ ਬਹਰਹਾਲ ਹੁਣ ਤਾਂ ਇੱਥੇ ਭੁੱਲੀ ਵਿਸਰੀ ਯਾਦ ਹੀ ਹੈ ਕਰੋਨਾ ਦੀ ਇੰਡੀਆ ਦੇ ਵਿੱਚ, ਤੇ ਬਾਹਰ ਦਾ ਪਤਾ ਨਹੀਂ ਮੈਨੂੰ ਕੀ ਹਾਲ ਹੋਏਗਾ। ਸੋ ਹੁਣ ਵੀ ਕਹੀਏ ਤਾਂ ਕੁਛ ਲੇਟ ਲਤੀਫੀ ਜ਼ਰੂਰ ਕੀਤੀ ਆ, ਪਰ ਦੇਰ ਆਏ ਦਰੁਸਤ ਆਏ। ਇਹ ਫੈਸਲਾ ਜਿਹੜਾ ਆਇਆ ਲੋਕਾਂ ਨੂੰ ਖੁਸ਼ੀਆਂ ਦੇਣ ਵਾਲਾ ਫੈਸਲਾ ਹੈ। ਤੇ ਇਹਦੇ ਵਿੱਚ ਦੇਖੋ ਗੱਲ ਕੀ ਆ ਕਿ ਸ਼ਰਤਾਂ ਨਿਯਮਾਵਲੀ ਜਿਹੜੀ ਆ, ਹਾਲੇ ਮੇਰੇ ਕੋਲ ਕੋਈ ਉਹਦੀ ਨਹੀਂ ਹੈ ਲਿਸਟ, ਮੈਂ ਐਕਸੈਸ ਨਹੀਂ ਕਰ ਸਕਿਆ, ਪਰੰਤੂ ਇਹ ਦੱਸਦੇ ਕਿ ਕੋਵਿਡ ਵਾਲਾ ਪ੍ਰੋਟੋਕਾਲ ਰਹੇਗਾ। ਤੇ ਦੂਜੀ ਗੱਲ ਇਹ ਆ ਕਿ ਇੰਡੀਆ ਨੇ ਵੈਸੇ ਕੁਆਰੰਟੀਨ ਖਤਮ ਕਰ ਦਿੱਤਾ ਜਿਹੜੇ ਚਾਰਟਰਡ ਫਲਾਈਟਾਂ ਤੋਂ ਆਉਣ ਵਾਲੇ ਯਾਤਰੂ ਸਨ। ਇਸ ਤੋਂ ਇਲਾਵਾ ਜਿਹੜੇ ਕਮਰਸ਼ੀਅਲ ਫਲਾਈਟਾਂ ਤੇ ਵੀ ਆਉਣ ਵਾਲੇ ਆ, ਉਹਨਾਂ ਵਾਸਤੇ ਵੀ ਸ਼ਾਇਦ 99 ਦੇਸ਼ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਚ ਹੁਣ ਕੁਆਰੰਟੀਨ ਨਹੀਂ ਹੋਏਗਾ। ਤਾਂ ਕੋਵਿਡ ਵਾਲਾ ਵੈਸੇ ਪ੍ਰੋਟੋਕਾਲ ਇੱਥੇ ਫੋਲੋ ਜ਼ਰੂਰ ਕੀਤਾ ਜਾਏਗਾ, ਮਤਲਬ ਕਿ ਜਿੱਦਾਂ RT-PCR ਟੈਸਟ ਹੁੰਦਾ ਹੈ ਉਹਦੇ ਚ ਤੁਸੀਂ ਨੈਗੇਟਿਵ ਹੋਣੇ ਚਾਹੀਦੇ। ਹੋ ਸਕਦਾ ਕਿ ਕਿਉਂਕਿ ਮੈਂ ਪੜ੍ਹਿਆ ਨਹੀਂ ਅੱਛੀ ਤਰੀਕੇ ਨਾਲ ਜੋ ਇਹਨਾਂ ਦਾ ਨਿਯਮਾਵਲੀ ਵਾਲਾ ਫਾਰਮ ਆ, ਹੋ ਸਕਦਾ ਉਹਦੇ ਵਿੱਚ ਵੈਕਸੀਨੇਟ ਹੋਇਆ ਹੋਣਾ ਵੀ ਸ਼ਰਧਾਲੂ ਲਾਜ਼ਮੀ ਹੋਵੇ, ਹਾਲਾਂਕਿ ਇਹ ਮੈਂ ਪੁਸ਼ਟੀ ਨਹੀਂ ਕਰ ਸਕਦਾ। ਸੋ ਮਤਲਬ ਇਹ ਹੁਆ ਕਿ ਜੋ ਕੋਵਿਡ ਦਾ ਮੇਨ ਪ੍ਰੋਟੋਕਾਲ ਹੈ ਇੰਡੀਆ ਦੇ ਵਿੱਚ ਉਹ ਫੋਲੋ ਕਰਨਾ ਹੀ ਪਏਗਾ। ਬਹਰਹਾਲ ਇਸ ਖੁਸ਼ਗਵਾਰ ਮੌਕੇ ਤੇ ਵਧਾਈਆਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਸ਼੍ਰੋਮਣੀ ਅਕਾਲੀ ਦਲ, ਬਾਦਲ ਵੀ ਸ਼ਾਮਲ ਹੈ, ਕਾਂਗਰਸ ਵੀ ਸ਼ਾਮਲ ਹੈ, CM ਸਾਹਿਬ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ, ਸਿੱਧੂ ਸਾਹਿਬ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ, ਕਿਉਂਕਿ ਨਾ ਸਾਰਿਆਂ ਨੇ ਮੰਗ ਰੱਖੀ ਸੀ। CM ਸਾਹਿਬ ਬਕਾਇਦਾ ਰੱਖ ਕੇ ਆਏ ਸਨ
ਬੀਬਾ ਜੀ ਨੇ ਵੀ ਪੱਤਰ ਲਿਖਿਆ, ਸਿੱਧੂ ਸਾਹਿਬ ਨੇ ਵੀ ਮੰਗ ਚੁੱਕੀ, ਤਾਂ ਥੋੜੇ ਦਿਨ ਪਹਿਲਾਂ ਗਏ ਵੀ ਸਨ ਡੇਰਾ ਬਾਬਾ ਨਾਨਕ ਵਿਖੇ। ਸੋ ਇਹ ਸਾਰਾ ਕਹਿ ਲਓ ਕਿ ਖੁਸ਼ ਨੇ ਤੇ ਖੁਸ਼ਗਵਾਰ ਮਾਹੌਲ ਆ। ਪਰ ਇੱਕ ਮੰਗ ਜ਼ਰੂਰ ਫਿਰ, ਜਿਵੇਂ ਇਹ ਲਾਂਘਾ ਕਈ ਮਹੀਨਿਆਂ ਬਾਅਦ ਜਾਂ ਕਹਿ ਲਓ ਕਿ ਇੱਕ ਅਰਸੇ ਬਾਅਦ ਮੁੜ ਤੋਂ ਖੁੱਲਣ ਜਾ ਰਿਹਾ ਵਾ, ਇੱਕ ਮੰਗ ਫੇਰ ਹੈ ਲੋਕਾਂ ਦੀ ਕਿ ਦੇਖੋ, ਜਦੋਂ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੁੱਲ ਗਿਆ ਸੀਗਾ, ਤਾਂ ਉਸ ਤੋਂ ਬਾਅਦ ਜੋ ਦੂਰਬੀਨ ਨਾਲ ਜਿੱਥੇ ਦਰਸ਼ਨ ਕੀਤੇ ਜਾਂਦੇ ਸੀਗੇ, ਸਿੱਧੂ ਦੀ ਜ਼ੁਬਾਨੀ ਮੈਂ ਸੁਣ ਰਿਹਾ ਸਾਹਿਬ ਕਹਿ ਰਹੇ ਸੀਗੇ ਕਿ ਦੇਖੋ ਉਹ ਵੀ ਜਗ੍ਹਾ ਜਿਹੜੀ ਆ ਹੁਣ ਢਾਹ ਦਿੱਤੀ ਗਈ ਆ, ਮਤਲਬ ਕਿ ਠੀਕ ਹਾਲਤ ਦੇ ਵਿੱਚ ਨਹੀਂ ਹੈ। ਤਾਂ ਪਰ ਬਹੁਤ ਸਾਰੇ ਲੋਕ ਸਾਡੇ ਇਹੋ ਜਿਹੇ ਆ, ਮੰਨ ਲਓ ਸਾਡੀ ਵਸੋਂ ਜੇ 3 ਕਰੋੜ ਆ, ਤਾਂ ਲੱਖਾਂ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੇ ਕੋਲ ਪਾਸਪੋਰਟ ਹੈ ਨਹੀਂ। ਤਾਂ ਇਹਦੇ ਵਿੱਚ ਵੀ ਪਾਸਪੋਰਟ ਵਾਲੀ ਸ਼ਰਤ ਆ। ਤਾਂ ਉਹ ਪਾਸਪੋਰਟ ਵਾਲੀ ਸ਼ਰਤ ਜੇ ਹਟ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇੱਕ ਤਾਂ ਸ਼ਰਧਾਲੂਆਂ ਦੀ ਗਿਣਤੀ ਕਾਫੀ ਵੱਧ ਜਾਵੇਗੀ, ਔਰ ਦੂਜਾ ਇਹ ਆ ਕਿ ਜਿਹੜੀ ਲੋਚਾ ਰੱਖਦੇ ਆ ਕਿ ਅਸੀਂ ਜਾਈਏ ਤਾਂ ਪਾਸਪੋਰਟ ਇੱਕ ਅੜਿੱਕਾ, ਸ਼ਾਇਦ ਉਹਨਾਂ ਵਾਸਤੇ ਵੀ ਆਸਥਾ ਦਾ ਜਿਹੜਾ ਮਾਮਲਾ ਹੈ ਉਹ ਇੱਕ ਖੁਸ਼ੀ ਦਾ ਸਬਬ ਬਣਦਾ ਹੈ। ਜੀ। ਤੇ ਚੰਨੀ ਸਾਹਿਬ ਤਾਂ ਇਹ ਕਹਿ ਰਹੇ ਸੀਗੇ ਵੀ ਕੈਬਨਿਟ ਸਾਰੀ ਦੀ ਸਾਰੀ ਜਾ ਰਹੀ ਆ। ਹਾਂਜੀ ਹਾਂਜੀ, ਕੈਬਨਿਟ ਜਾਵੇਗੀ, ਸੀਐਮ ਸਾਹਿਬ ਵੀ ਜਾਣਗੇ। ਸੋ ਇਹ ਲੈ ਕੇ ਜਾਣਗੇ ਆਪਣਾ ਵਫਦ। ਤੁਹਾਨੂੰ ਪਤਾ ਹੀ ਹੈ ਅਮਰਿੰਦਰ ਸਿੰਘ ਵੀ ਗਏ ਸੀਗੇ ਉਹਨੂੰ, ਤੇ ਬਹੁਤ ਸਾਰੇ ਲੀਡਰ ਹੋਰ ਵੀ ਗਏ ਸੀਗੇ, ਸਿੱਧੂ ਸਾਹਿਬ ਵੀ ਗਏ ਸਨ। ਤਾਂ ਉਸੇ ਤਰ੍ਹਾਂ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੇਖੋ ਹੈ ਤਾਂ ਮਾਮਲਾ ਧਾਰਮਿਕ ਆ, ਪਰ ਤੁਹਾਨੂੰ ਪਤਾ ਹੀ ਆ ਕਿ ਅੱਜ ਦੇ ਦੌਰ ਦੇ ਵਿੱਚ ਰਾਜਨੀਤੀ 'ਚ ਇਸ ਤਰ੍ਹਾਂ ਦੇ ਜਿਹੜੇ ਇਵੈਂਟ ਹੁੰਦੇ ਆ, ਉਹਨਾਂ ਨੂੰ ਬਹੁਤ ਵੱਡਾ ਕਰਕੇ ਦਿਖਾਇਆ ਜਾਂਦਾ, ਵੱਡੇ ਕੈਨਵਸ ਤੇ ਲਿਜਾਇਆ ਜਾਂਦਾ। ਇਹ ਰਾਜਨੀਤੀ ਦੀ ਜ਼ਰੂਰਤ ਹੈ ਤੇ ਇਲੈਕਸ਼ਨ ਦਾ ਵਰ੍ਹਾ। ਸੋ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਨਿਰੋਲ ਰਾਜਨੀਤੀ ਆ, ਆਸਥਾ ਵੀ ਹੁੰਦੀ ਆ ਹਰੇਕ ਬੰਦੇ ਦੀ, ਜੇ ਆਪਣੀ ਆਸਥਾ ਤੇ ਲੀਡਰ ਦੀ ਵੀ ਆਸਥਾ ਹੋ ਸਕਦੀ ਆ, ਪਰੰਤੂ ਇਹੋ ਜਿਹਾ ਮੌਕਾ ਕੋਈ ਵੀ ਮੁੱਖ ਮੰਤਰੀ ਇਲੈਕਸ਼ਨ ਵਰ੍ਹੇ ਦੇ ਵਿੱਚ ਕਿਵੇਂ ਛੱਡ ਸਕੇਗਾ। ਜੀ। ਸੋ ਇਹ ਕ੍ਰੈਡਿਟ ਵਾਰ ਜਿਹੜੀ ਇਸ ਚੀਜ਼ ਨੂੰ ਖਿਲਾਉਣ ਦੇ ਲਈ ਲੱਗੀ ਆ, ਹਰ ਇੱਕ ਜਣਾ ਆਪੋ ਆਪਣਾ ਕਹੂਗਾ ਵੀ ਮੈਂ ਖਿਲਵਾਇਆ, ਜਾਂ ਐਕਚੁਅਲ 'ਚ ਕੋਈ ਹੈ ਜਿਸ ਦਾ ਜ਼ੋਰ ਚੱਲਿਆ ਹੈ। ਕ੍ਰੈਡਿਟ ਵਾਰ ਦਾ ਕੀ ਆ ਕਿ ਉਹਨਾਂ ਨੇ ਆਪਣੇ ਬੰਦੇ, ਸ਼ਾਇਦ ਹੋ ਸਕਦਾ ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਮਤਲਬ ਕਿ ਸੀਟੀ ਮਾਰ ਕੇ ਬੁਲਾਏ ਹੋਣ ਕਿ ਆ ਜਾਓ ਭਾਈ। ਐਵੇਂ ਉਹ ਚਿੱਠੀ ਲਿਖੀ ਜਾਂਦੇ, ਐਸਜੀਪੀਸੀ ਵਾਲੇ ਵੀ ਚਿੱਠੀ ਲਿਖੀ ਜਾਂਦੇ ਆ, ਸਾਰੇ ਹੀ ਮੰਗ ਚ ਕਰ ਰਹੇ ਆ। ਅੱਜ ਨਹੀਂ ਭਲਕ ਆਪਾਂ ਖੋਲਣਾ, ਇਲੈਕਸ਼ਨ ਦਾ ਟਾਈਮ ਆ, ਤੇ ਫਿਰ ਦੂਸਰੇ ਨੂੰ ਕ੍ਰੈਡਿਟ ਕਿਉਂ ਜਾਵੇ? ਘਰ ਦੀ ਕੰਧ ਘਰ ਦੇ ਵਿੱਚ ਦੇਖੋ ਨਾ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਨੇ ਮੁੜ ਕੀਤੇ ਨੇ ਹੁਣ ਵੱਡੇ ਐਲਾਨ, ਮਾਂ ਬੋਲੀ ਦੇ ਲਈ ਵੀ ਹਮਲਾ। ਗੱਲ ਤੇ ਇਹ ਆ ਕਿ ਸ਼ਰਫ ਸਾਹਿਬ ਨੇ ਸ਼ਾਇਦ ਲਿਖਿਆ ਸੀ, ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ ਵੇ, ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਸੋ ਪੰਜਾਬੀ ਨੂੰ, ਆਪਣੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਇਹ ਤਾਨਾ ਮਾਰਨਾ ਪਿਆ, ਸ਼ਰਫ ਹੋਏ ਨੇ। ਤਾਂ ਤੁਸੀਂ ਦੇਖੋ ਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਤਾਂ ਪਾਣੀ ਬਹੁਤ ਸਾਰਾ ਪੱਤਨਾਂ ਤੋਂ ਗੁਜ਼ਰ ਚੁੱਕਾ ਵਾ। ਖੈਰ ਦੇਖੋ, ਐਲਾਨ ਕੀਤੇ ਜਾ ਰਹੇ ਨੇ, ਐਲਾਨ ਬੜੇ ਵੱਡੇ ਹੋ ਰਹੇ ਨੇ। ਆਪਾਂ ਵੀ ਉਹ ਐਲਾਨ ਜਿਹੜੇ ਆ ਬਹੁਤ ਉਮੀਦ ਨਾਲ ਦੱਸ ਰਹੇ ਹਾਂ ਆਪਣੇ ਸਰੋਤਿਆਂ ਨੂੰ ਕਿ ਅੱਜ ਐਲਾਨ ਕਰ ਦਿੱਤਾ, ਕੱਲ ਇਹ ਕਰ ਦਿੱਤਾ। ਐਲਾਨ ਤੇ ਅਮਲ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੁੰਦਾ ਹੈ। ਕਈ ਵਾਰ ਉਹ ਫਰਕ ਮਿਟਦਿਆਂ ਬੰਦੇ ਹੀ ਮਿਟ ਜਾਂਦੇ ਆ। ਜਿਵੇਂ ਮੰਨ ਲਓ ਐਲਾਨ ਕਰ ਦਿੱਤਾ ਕਿ ਕੈਂਸਰ ਦੇ ਮਰੀਜ਼ ਨੂੰ ਇੰਨਾ ਅਸੀਂ ਦੇਣਾ ਰਾਹਤ ਫੰਡ, ਉਹ ਰਾਹਤ ਫੰਡ ਰਾਜ ਹੀ ਰਹਿ ਜਾਂਦਾ, ਮਰੀਜ਼ ਜਿਹੜਾ ਚਲੇ ਜਾਂਦਾ ਹੈ। ਦੇਖੋ ਸਭ ਤੋਂ ਵੱਡਾ ਤੇ ਐਲਾਨ ਇਹਨਾਂ ਨੇ, ਜੇ ਆਪਾਂ ਪੰਜਾਬੀ ਦੇ ਪੱਖੋਂ ਦੇਖੀਏ ਤਾਂ ਉਹ ਪੰਜਾਬੀ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਹਿੰਦੇ ਕਿ ਰਾਜ ਭਾਸ਼ਾ ਕਮਿਸ਼ਨ ਬਣਾਇਆ ਜਾਏਗਾ। ਪ੍ਰਗਟ ਸਿੰਘ ਜੀ ਕਹਿ ਰਹੇ ਨੇ। ਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਲਾਇਬ੍ਰੇਰੀ ਐਕਟ ਅਤੇ ਖੇਡ ਮੈਦਾਨਾਂ ਵਿੱਚ ਵੀ ਲਾਇਬ੍ਰੇਰੀਆਂ ਖੋਲਣ ਦੀ ਗੱਲ ਕਹੀ ਆ। ਗੱਲ ਐਨ ਟਿਕਾਣੇ ਲੱਗ ਰਹੀ ਆ ਵੈਸੇ ਪ੍ਰਗਟ ਸਿੰਘ ਵਾਲੇ ਮਾਮਲੇ ਦੇ ਵਿੱਚੋਂ। ਚਲੋ ਸਾਰਾ ਕੁਝ ਤਾਂ ਨਹੀਂ, ਕੁਝ ਜ਼ਰੂਰ ਕਰ ਜਾਣ ਤੇ ਅੱਛੀ ਗੱਲ ਹੈ। ਲਾਇਬ੍ਰੇਰੀ ਐਕਟ ਦਾ ਮਸਲਾ ਆਪਾਂ ਅੱਗੇ ਵੀ ਵਿਚਾਰਿਆ, ਤੁਹਾਨੂੰ ਪਤਾ ਹੀ ਹੈ ਲਾਇਬ੍ਰੇਰੀਆਂ ਦਾ ਹਾਲ ਵੀ ਆਪਾਂ ਇੱਕ ਰਿਪੋਰਟ ਦੇ ਵਿੱਚ ਕੀਤਾ ਸੀਗਾ। ਤਾਂ ਬਹਰਹਾਲ ਦੇਖੋ ਇਹ ਜ਼ਰੂਰਤ ਆ, ਅੱਛੀ ਪਹਿਲ ਕਦਮੀ ਹੈ ਜੇ ਇਹਨੂੰ ਅਮਲ ਚ ਲੈ ਆਉਂਦੇ ਆ। ਦੂਜੀ ਗੱਲ, ਭਾਸ਼ਾ ਕਮਿਸ਼ਨ ਬਣਾਇਆ ਜਾਏਗਾ। ਦੇਖੋ ਇਹ ਚੀਜ਼ਾਂ ਸਭ ਠੀਕ ਨੇ। ਹੁਣ ਤੁਸੀਂ ਭਾਸ਼ਾ ਐਕਟ ਦੀ ਗੱਲ ਕਰ ਲਓ ਕਿ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾ। ਬੜੀ ਸਿੰਪਲ ਸਾਦੀ ਗੱਲ ਆ ਕਿ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਸਦਨ ਤੋਂ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਦਿਨ ਤੁਸੀਂ ਲਿਆਂਦਾ ਸੀਗਾ ਬਿੱਲ, ਉਸ ਦਿਨ ਤੁਸੀਂ
ਕੀ ਕੀਤਾ ਕਿ ਉਸ ਤੋਂ ਬਾਅਦ ਜਿਹੜਾ ਵਾਈਟ ਪੇਪਰ ਲਿਆਂਦਾ ਉਹ ਇੰਗਲਿਸ਼ ਦੇ ਵਿੱਚ ਉੱਥੇ ਲਿਆਂਦਾ ਸੀਗਾ। ਤਾਂ ਤੁਸੀਂ ਇੱਕ ਛੋਟੀ ਜਿਹੀ ਅਮੈਂਡਮੈਂਟ ਕਰਕੇ ਸਦਨ ਦੀ ਕਾਰਵਾਈ ਜਿਹੜੀ ਆ ਉਹ ਅੰਗਰੇਜ਼ੀ ਦੇ ਨਾਲ ਨਾਲ ਭਾਈ ਪੰਜਾਬੀ ਚ ਵੀ ਲਾਜ਼ਮ ਕਰਦੇ। ਉਹਦੇ ਚ ਕੀ ਆ, ਸ਼ੁਰੂਆਤ ਆਪਣੇ ਤੋਂ ਕਰੋ ਨਾ। ਕਹਿੰਦੇ ਆ ਕਿ ਪਹਿਲਾਂ ਆਚਰਣ ਫਿਰ ਉਚਾਰਨ, ਹਿੰਦੀ ਦੇ ਵਿੱਚ ਕਹਿੰਦੇ ਪਹਿਲੇ ਆਚਰਣ ਫਿਰ ਉਚਾਰਨ, ਪਹਿਲਾ ਆਚਰਣ ਪਹਿਲਾਂ ਆ ਗਿਆ। ਸੋ ਗੱਲ ਇਹ ਆ ਕਿ ਤੁਸੀਂ ਪਹਿਲਾਂ ਆਚਰਣ ਦਿਖਾਓ ਨਾ ਆਪਣੇ ਆਪ ਤੋਂ। ਦੂਜੀ ਗੱਲ ਹੈ ਕਿ ਅਦਾਲਤਾਂ ਦੇ ਵਿੱਚ ਸਾਰੀ ਤਿਆਰੀ, ਹਾਈ ਕੋਰਟ ਕਹਿੰਦਾ ਲਿਆਓ ਏਦਾਂ ਕਰੋ, ਟਰਾਂਸਲੇਟਰ ਦਿਓ ਸਾਨੂੰ, ਬਿਠਾਓ ਉੱਥੇ, ਅਸੀਂ ਲਾਗੂ ਕਰ ਦਿੰਦੇ ਖੇਤਰੀ ਭਾਸ਼ਾ। ਕਿਉਂ ਨਹੀਂ ਭਾਈ, ਉਹ ਲਾਗੂ ਕਰੋ। ਔਰ ਸਭ ਤੋਂ ਵੱਡੀ ਗੱਲ ਹੈ ਭਾਸ਼ਾ ਕਮਿਸ਼ਨ ਬਣਾ। ਮੈਂ ਜਿੰਨਾ ਕੁ ਇਸ ਚੀਜ਼ ਬਾਰੇ ਸਟੱਡੀ ਕੀਤੀ ਆ, ਜਿੰਨਾ ਕੁ ਮੈਂ ਸਮਝ ਸਕਿਆ ਕਿ ਦੇਖੋ ਹੁਣ ਜਿਵੇਂ ਭਾਸ਼ਾ ਐਕਟ ਸਾਡੇ ਕੋਲ ਹੈ, ਜਿਹੜਾ ਮੂਲ ਭਾਸ਼ਾ ਐਕਟ ਹੈ ਨਾ ਸਾਡਾ ਲక్ష్మణ ਸਿੰਘ ਗਿੱਲ ਹੋਰਾਂ ਵੇਲੇ ਦਾ, ਉਹਦੇ ਵਿੱਚ ਬਥੇਰੇ ਪ੍ਰਬੰਧ, ਉਹਨੂੰ ਜੋ ਮਰਜ਼ੀ ਜੋੜੀ ਜਾਂ 2008 ਚ ਵੀ ਇਹਨਾਂ ਨੇ ਅਮੈਂਡ ਕੀਤਾ ਸੀਗਾ। ਮੇਨ ਗੱਲ ਇਹ ਆ ਕਿ ਤੁਸੀਂ ਹੁਣ ਜਿੱਦਾਂ ਅਧਿਕਾਰੀ ਤੇ ਕਾਰਵਾਈ ਕਰਨੀ ਆ, ਦੇਖੋ ਕਾਰਵਾਈ ਕੀ ਕਰਨੀ ਆ ਕਿ ਜੇ ਮੰਨ ਲਓ ਕੋਈ ਪੰਜਾਬੀ ਅਧਿਕਾਰੀ ਕੋਤਾਹੀ ਕਰਦਾ ਪੰਜਾਬੀ ਨੂੰ ਉਹ ਸਥਾਨ ਜਿਹੜਾ ਬਣਦਾ ਦੇਣ ਵਾਸਤੇ, ਤਾਂ ਤੁਸੀਂ ਉਹਨੂੰ ਪਹਿਲਾਂ ਉਹਨੂੰ ਚਾਰਜ ਕਰਨਾ ਵਾ, ਮਤਲਬ ਕਿ ਚਾਰਜ ਸ਼ੀਟ ਉਹਦੇ ਖਿਲਾਫ ਹੋਏਗੀ, ਅਧਿਕਾਰੀ ਸ਼ਿਕਾਇਤ ਭੇਜੇਗਾ, ਫਿਰ ਉਹਨੇ ਜਾ ਕੇ ਜਿਹੜਾ ਉਹਨਾਂ ਦਾ ਹੋਏਗਾ ਹਾਇਰ ਅਥਾਰਟੀ ਦਾ ਡਾਇਰੈਕਟਰ ਲਾ ਲਓ ਭਾਸ਼ਾ ਵਿਭਾਗ ਦਾ, ਉਹਦੇ ਸਾਹਮਣੇ ਜਾ ਕੇ ਉਹਨੇ ਗੱਲ ਕਹਿਣੀ ਆ, ਜਾਂ ਭਾਸ਼ਾ ਕਮਿਸ਼ਨ ਆ ਗਿਆ ਉਹਦੇ ਸਾਹਮਣੇ ਜਾ ਕੇ ਗੱਲ ਕਹਿਣੀ ਆ। ਤੇ ਅੰਤ ਦੇ ਵਿੱਚ ਫਾਈਨ ਕਿੰਨਾ ਹੈ, 500 ਰੁਪਈਆ। ਕੇਸ ਬਣਾਉਣ ਵਾਲਾ ਵੀ ਸੋਚੂਗਾ, ਕੇਸ ਭੁਗਤਣ ਵਾਲਾ ਵੀ ਸੋਚੂਗਾ ਕਿ 500 ਰੁਪਈਏ ਪਿੱਛੇ ਸਾਰੀ ਪ੍ਰੋਸੀਡਿੰਗ ਕਿਉਂ ਗਵਾਉਣੀ ਹੈ ਸਰਕਾਰ ਦੀ। ਸੋ ਗੱਲ ਇਹ ਆ ਕਿ ਤੁਰੰਤ ਕੱਟ ਕੇ ਫਰਲਾ ਅਗਲੇ ਦੇ ਹੱਥ ਚ ਫੜਾ ਦਿਓ। 500 ਕੀ ਆ, 5000 ਦਾ, ਕਿ ਭਾਈ ਜੇ ਤੂੰ ਉਲੰਘਣਾ ਕੀਤੀ ਪਹਿਲੀ ਵਾਰੀ 5, ਦੂਜੀ ਵਾਰੀ 50 ਤੇ ਤੀਜੀ ਵਾਰੀ ਫਿਰ ਤੇਰਾ ਵਾਟ ਪੂਰਾ ਤਗੜਾ ਹੀ ਲਗਾਵਾਂਗੇ। ਸੋ ਗੱਲ ਇਹ ਆ ਕਿ ਬਹੁਤ ਕੁਝ ਕਰਨ ਵਾਲਾ, ਚਲੋ ਜਿਹੜਾ ਥੋੜਾ ਬਹੁਤਾ ਕਰ ਰਹੇ ਆ ਅਸੀਂ ਉਹਦਾ ਇਸਤੇਕਬਾਲ ਵੀ ਕਰ ਰਹੇ ਆ, ਪਰ ਲਾਇਬ੍ਰੇਰੀ ਐਕਟ ਵਾਲਾ ਡੈਫੀਨਿਟਲੀ ਅੱਛਾ ਕਦਮ ਹੋਏਗਾ ਜੇ ਇਹ ਲੈ ਆਉਂਦੇ ਆ। ਲਾਇਬ੍ਰੇਰੀ ਕਲਚਰ ਜਾਂ ਪੁਸਤਕ ਕਲਚਰ ਸਾਡੇ ਬਹੁਤ ਜ਼ਰੂਰੀ ਆ, ਤਾਂ ਕਿ ਸੁਰਜੀਤ ਪਾਤਰ ਵਰਗਿਆਂ ਨੂੰ ਲਾਭਾ ਨਾ ਦੇਣਾ ਪਵੇ ਕਿ ਇਸ ਮਾਰਨਹਾਰ ਮਾਹੌਲ ਵਿੱਚ ਘਿਰ ਕੇ ਮਾਰਨਹਾਰਾਂ ਦਾ ਟਾਕਰਾ ਕਰਨ ਲਈ ਹੋਰ ਵੀ ਜਿਉਣ ਜੇਗੀ, ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ, ਮਤਲਬ ਕਿ ਉਹਨਾਂ ਦੇ ਖਿਆਲ ਬਦਲ ਜਾਣ, ਐਸਾ ਕਰਨ ਦੀ ਜ਼ਰੂਰਤ ਆ। ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਕੁਝ ਹੋਰ ਵੀ ਇਹਨਾਂ ਨੇ ਐਲਾਨ ਕੀਤੇ ਆ। ਮਿਸਾਲ ਦੇ ਤੌਰ ਤੇ ਗੰਨਾ ਉਤਪਾਦਕ ਕਿਸਾਨਾਂ ਲਈ ਇਹਨਾਂ ਨੇ ਵਿੱਤੀ ਸਹਾਇਤਾ ਜਿਹੜੀ ਕਿ SAP ਹੁੰਦੀ ਹੈ, ਗੰਨੇ ਦਾ ਸੂਬਾਈ ਭਾਅ ਜਿਹੜਾ ਸੂਬੇ ਸਰਕਾਰ ਵੱਲੋਂ ਦੇਣਾ ਹੁੰਦਾ, ਤਾਂ ਉਹ ਇਹਨਾਂ ਨੇ 35 ਰੁਪਏ ਫੀ ਕੁਇੰਟਲ ਜਿਹੜਾ ਦੇਣਾ ਸੀਗਾ ਉਹਨੂੰ ਪ੍ਰਵਾਨਗੀ ਦੇ ਦਿੱਤੀ ਆ। ਬੱਚਿਆਂ ਦੀਆਂ ਵਰਦੀਆਂ, ਤੁਹਾਨੂੰ ਪਤਾ ਵਰਦੀ ਘਟਾਲਾ ਵੀ ਹੋਇਆ ਸੀ ਕਾਂਗਰਸ ਰਾਜ ਦੇ ਵਿੱਚ, ਭੁੱਲਣਾ ਨਹੀਂ ਚਾਹੀਦਾ, ਦ੍ਰਿਸ਼ਟੀਗੋਚਰ ਕਰ ਦੇਣਾ। ਤਾਂ ਵਰਦੀਆਂ ਜਿਹੜੀਆਂ ਨੇ ਉਹ ਐਤਕੀ ਆ ਜਾਣਗੀਆਂ 2,66,000 ਲੜਕਿਆਂ ਨੂੰ, ਇਹ ਕਹਿੰਦੇ ਆ ਕਿ ਮੁਫਤ ਦੇਵਾਂਗੇ ਵਰਦੀ। ਪਤਾ ਨਹੀਂ ਲੜਕੀਆਂ ਲਿਖਿਆ ਜਾਂ ਲੜਕਿਆਂ ਲਿਖਿਆ, ਇਹ ਦੇਣਗੇ। ਹੁਣ ਕਈ ਵਾਰ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਨਾ, ਪ੍ਰੈਸ ਨੋਟਾਂ ਦੇ ਵਿੱਚ ਲਿਖਾਈ ਛਪਾਈ ਕਿਹੋ ਜਿਹੀ ਹੁੰਦੀ ਹੈ। ਸੋ ਮਤਲਬ ਕਿ 2,66,000 ਨੂੰ ਇਹਨਾਂ ਨੇ ਦੇਣੇ, ਤਾਂ ਇਹਦਾ ਬਜਟ ਇਹਨਾਂ ਨੇ 15 ਕਰੋੜ 98 ਲੱਖ ਜਿਹੜਾ ਉਹ ਰਾਖਵਾਂ ਰੱਖ ਦਿੱਤਾ। ਇਸ ਤੋਂ ਇਲਾਵਾ 600 ਰੁਪਈਆ ਹੋਰ ਵੀ ਇਹਨਾਂ ਨੇ, ਜੋ ਇਹਨਾਂ ਦੀ ਸਕੀਮ ਚੱਲਦੀ ਹੈ ਸਮਗਰ ਸਿੱਖਿਆ, ਉਹਦੇ ਤਹਿਤ ਜਿਹੜਾ ਦੇਣਾ ਆ ਆਦਰਸ਼ ਸਕੂਲਾਂ ਵਾਸਤੇ, ਮੇਰੇ ਖਿਆਲ ਦੇ ਨਾਲ ਉਹ ਇਹਨਾਂ ਨੇ ਰੱਖ ਦਿੱਤਾ। 6 ਚੇਅਰਾਂ ਜਿਹੜੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਨੇ ਉਹ ਪ੍ਰਵਾਨ ਕੀਤੀਆਂ, ਜਿਸ ਤਰ੍ਹਾਂ ਗੁਰੂ ਨਾਨਕ ਜੀ ਮੇਰੇ ਖਿਆਲ ਦੇ ਨਾਲ ਯੂਨੀਵਰਸਿਟੀ ਹੈ ਜਿਹੜੀ ਅੰਮ੍ਰਿਤਸਰ ਵਿਖੇ, ਉੱਥੇ ਸੰਤ ਕਬੀਰ ਸਾਹਿਬ, ਭਾਈ ਜੀਵਨ ਸਿੰਘ, ਮੱਖਣ ਸ਼ਾਹ ਲਵਾਣਾ ਜੀ ਦੀਆਂ ਚੇਅਰਾਂ ਜਿਹੜੀਆਂ ਸਥਾਪਿਤ ਹੋਣਗੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰੂ ਰਵਿਦਾਸ ਜੀ ਅਤੇ ਭਗਵਾਨ ਵਾਲਮੀਕ ਜੀ ਦੀ ਚੇਅਰ ਸਥਾਪਿਤ ਹੋਏਗੀ। ਇਸ ਦੇ ਨਾਲ ਭਗਵਾਨ ਪਰਸ਼ੂਰਾਮ ਜੀ ਦੇ ਨਾਮ ਉੱਤੇ ਵੀ ਕਹਿੰਦੇ ਕਿ ਅਸੀਂ ਛੇਤੀ ਚੇਅਰ ਸਥਾਪਿਤ ਕਰ ਦਿਆਂਗੇ। ਇਸੇ ਤਰ੍ਹਾਂ ਚੋਣ ਮਹਿਕਮੇ ਦੀ ਪੁਨਰ ਗਠਨ ਯੋਜਨਾ ਜਿਹੜੀ, ਮਤਲਬ ਕਿ ਜਿਹਦੇ ਵਿੱਚ ਇਹਨਾਂ ਨੇ ਕਾਫੀ ਅਸਾਮੀਆਂ ਜਿਹੜੀਆਂ ਭਰਨੀਆਂ, ਉਹਨੂੰ ਪ੍ਰਵਾਨਗੀ ਦਿੱਤੀ ਆ। ਇਹ ਤੋਂ ਇਲਾਵਾ ਜਿਹੜੇ ਨਵੇਂ ਜ਼ਿਲ੍ਹੇ ਬਣੇ ਉਹਨਾਂ ਵਾਸਤੇ ਲੋੜੀਂਦੇ ਸਟਾਫ ਨੂੰ ਪ੍ਰਵਾਨਗੀ ਆ। 1101 ਪ੍ਰਵਾਨਿਤ ਅਸਾਮੀਆਂ SS ਬੋਰਡ ਦੇ ਅਧਿਕਾਰ ਖੇਤਰ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰਨ ਦੀ ਇਜਾਜ਼ਤ ਦਿੱਤੀ ਗਈ ਆ। ਨੌਕਰੀਆਂ ਲਈ ਰਾਖਵਾਂ ਕਰਨ ਜਿਹੜਾ ਇਹਨਾਂ ਨੇ ਦੇਣਾ, ਉਹਦੇ ਵਾਸਤੇ ਇਹਨਾਂ ਨੇ ਸਬ ਕਮੇਟੀ ਜਿਹੜੀ ਉਹ ਗਠਿਤ ਕਰ ਦਿੱਤੀ। ਹਾਲਾਂਕਿ ਕੁਛ ਮੀਡੀਆ ਅਦਾਰੇ ਦਾਅਵਾ ਕਰ ਰਹੇ ਸਨ ਕਿ 75% ਫਿਕਸ ਕਰ ਦਿੱਤਾ, ਪਰ ਕਿਉਂਕਿ ਲੰਮੀ ਚੌੜੀ ਕਾਨੂੰਨੀ ਪ੍ਰਕਿਰਿਆ, ਉਹਦੇ ਵਾਸਤੇ ਇੱਕ ਸਬ ਕਮੇਟੀ ਇਹਨਾਂ ਨੇ ਬਿਠਾ ਦਿੱਤੀ ਆ। ਵੈਸੇ ਐਲਾਨ ਇਹ ਵੀ ਮੈਂ ਸੁਣਿਆ ਸੀਗਾ, ਪਤਾ ਨਹੀਂ ਹੁਣ ਅਮਲ ਚ ਆਇਆ ਕਿ ਨਹੀਂ,
ਕਿ ਇਹ 5000 ਹੋਮਗਾਰਡ ਨੌਜਵਾਨ ਜਿਹੜੇ ਹੁੰਦੇ ਹੋਮਗਾਰਡ ਜਵਾਨ ਉਹਨਾਂ ਨੂੰ ਵੀ ਪੱਕਿਆ ਕਰਨ ਦਾ ਸੋਚ ਰਹੇ ਸੀ। ਪਤਾ ਨਹੀਂ ਹੁਣ ਇਹ ਏਜੰਡੇ ਤੇ ਕੈਬਨਿਟ ਦੇ ਵਿੱਚ ਗਿਆ ਜਾਂ ਨਹੀਂ। ਪਹਿਲਾਂ ਇਹ ਖਬਰ ਜਿਹੜੀ ਹੈ ਸੁਣੀ ਜ਼ਰੂਰ ਸੀਗੀ ਜੀ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ ਹੁਕਮਾਂ ਤੋਂ ਬਾਅਦ ਵਿਵਾਦਿਤ OSD ਚਮਕੌਰ ਸਿੰਘ ਟਰਮੀਨੇਟ। ਹਾਂਜੀ ਦੇਖੋ, ਇਹ OSD ਸੀਗਾ ਨਾ ਜਿਹੜਾ ਸਾਧੂ ਸਿੰਘ ਧਰਮਸੋਤ ਦਾ ਬੜਾ ਕਲੋਜ਼ ਫਰੈਂਡ ਸੀਗਾ। ਹੁੰਦੇ ਆ ਨਾ ਆਪਾਂ ਚੌਥੀ ਪੰਜਵੀਂ ਚ ਪੜ੍ਹਦੇ ਆ, ਬੜੇ ਕਲੋਜ਼ ਫਰੈਂਡ ਬਣ ਜਾਂਦੇ ਆ। ਤਾਂ ਉਹਦਾ ਇਹ ਕਹਿ ਲਓ ਕਿ ਲੰਗੋਟੀਏ ਯਾਰ ਸੀਗੇ। ਤਾਂ ਇਹ OSD ਦੇ ਤੌਰ ਤੇ ਹੀ ਵਿਚਰਦਾ ਰਿਹਾ ਔਰ ਇਹਦੇ ਬਾਰੇ ਕਮਾਲ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ। ਹਾਲਾਂਕਿ ਹੁਣ ਤਾਂ ਟਰਮੀਨੇਸ਼ਨ ਜਿਹੜੀ ਆ ਉਹ ਕਰ ਦਿੱਤੀ ਗਈ ਆ। ਜੋ ਟਰਮੀਨੇਸ਼ਨ ਆਰਡਰ ਪੜੋਗੇ ਤੁਸੀਂ ਤਾਂ ਬੜੀਆਂ ਅੱਖਾਂ ਜਿਹੜੀਆਂ ਖੁੱਲ ਜਾਂਦੀਆਂ ਨੇ, ਕਿਉਂਕਿ ਹੁਣ ਵਣ ਮੰਤਰੀ ਮਤਲਬ ਕਿ ਜੰਗਲਾਤ ਮੰਤਰੀ ਜਿਹੜੇ ਆ ਉਹ ਬਦਲ ਚੁੱਕੇ ਆ। ਸਾਧੂ ਸਿੰਘ ਸਿੱਧੇ ਪੈ ਗਏ ਆ ਘਰ ਦੇ ਰਾਹ ਤੇ ਹੁਣ ਉਹਨਾਂ ਦੀ ਜਗ੍ਹਾ ਤੇ ਆ ਗਏ ਆ ਸੰਗਤ ਸਿੰਘ ਗਿੱਲ ਜੀਆਂ। ਤਾਂ ਮਾਮਲਾ ਫਿਰ ਤੁਹਾਨੂੰ ਪਤਾ ਹੀ ਆ ਕਿ ਖਾਸਮ ਖਾਸਾਂ ਦਾ ਵਿਗੜ ਹੀ ਜਾਣਾ ਹੁੰਦਾ ਜਦੋਂ ਉੱਤੋਂ ਸਰਕਾਰ ਉੱਠ ਜਾਵੇ ਤਾਂ ਥੱਲੇ ਫਿਰ ਚਮਚਿਆਂ ਦਾ ਕੀ ਬਣਦਾ, ਉਹਨਾਂ ਨੂੰ ਤੇ ਨੁਕਰੇ ਲਾ ਹੀ ਦਿੱਤਾ ਜਾਂਦਾ। ਤਾਂ ਬਹਰਹਾਲ ਇਹ ਜਿਹੜਾ ਚਮਕੌਰ ਸਿੰਘ ਸੀਗਾ, ਵੈਸੇ ਇਹ ਰਿਟਾਇਰ ਹੋ ਚੁੱਕਾ ਵਾ। ਅਪ੍ਰੈਲ 2020 ਦੇ ਵਿੱਚ ਇਹਦੀ ਰਿਟਾਇਰਮੈਂਟ ਜਿਹੜੀ ਹੋ ਚੁੱਕੀ ਸੀਗੀ। ਉਸ ਤੋਂ ਬਾਅਦ ਦੱਸਦੇ ਆ ਕਿ ਸੇਵਾ ਮੁਕਤੀ ਤੋਂ ਬਾਅਦ ਮਤਲਬ ਕਿ ਰਿਟਾਇਰਮੈਂਟ ਤੋਂ ਬਾਅਦ ਇਹਨੂੰ ਚਮਕੌਰ ਸਿੰਘ ਨੂੰ ਜੰਗਲੀ ਜੀਵ ਮੰਡਲ ਪਟਿਆਲਾ ਦੀਆਂ ਜੰਗਲੀ ਜੀਵ ਸੈਂਚਰੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਜਾਨਵਰਾਂ ਦੇ ਪ੍ਰਕਿਰਤਕ ਵਾਸ ਦੀ ਪੁਨਰ ਸਥਾਪਨਾ ਦੇ ਕੰਮ ਲਈ ਨਿਯੁਕਤ ਕੀਤਾ ਗਿਆ ਸੀਗਾ। ਸੋ ਗੱਲ ਇਹ ਆ ਕਿ ਇਹ ਬੰਦਾ ਵੈਸੇ ਤੇ ਕਹ ਲਓ ਕਿ ਰਡਾਰ ਤੇ ਆ ਗਿਆ, ਕਿਉਂਕਿ ਕਾਫੀ ਪੋਸਟਾਂ ਦੀ ਜਿਹੜੀ ਤੁਹਾਨੂੰ ਪਤਾ ਹੀ ਹੈ ਅਦਲਾ ਬਦਲੀ ਹੁੰਦੀ ਹੈ, ਇੱਧਰ ਉਧਰ ਕੇਸਾਂ ਦਾ ਕੋਈ ਸਮਝੌਤਾ ਜਾਂ ਕਿਸੇ ਤੇ ਦਬਾਅ ਵਗੈਰਾ ਪਾਉਣਾ, ਉਹ ਸਾਰੇ ਚੱਕਰਾਂ ਦੇ ਵਿੱਚ ਦੱਸਦੇ। ਵੈਸੇ ਕਹਿੰਦੇ ਆ ਕਿ ਵਜ਼ੀਫਾ ਘੁਟਾਲੇ ਦੇ ਵਿੱਚ ਵੀ ਜਨਾਬ ਦਾ ਨਾ ਕਿਤੇ ਨਾਂ ਜਿਹੜਾ ਗੂੰਜਦਾ ਹੁੰਦਾ ਸੀਗਾ। ਤਾਂ ਇਹ ਸਾਰਿਆਂ ਦੇ ਵਿੱਚ ਜਦੋਂ ਇੱਕ ਨਾਮ ਗੂੰਜਦਾ ਸੀਗਾ, ਫਿਰ ਥੋੜਾ ਜਿਹਾ ਪਾਵਰ ਗੇਮ ਤੁਹਾਨੂੰ ਪਤਾ ਹੀ ਹੈ ਥੋੜਾ ਖਿਸਕਿਆ ਦੂਜੇ ਪਾਸੇ ਨੂੰ, ਦੂਜੀ ਧਿਰ ਨੂੰ। ਨਵੇਂ ਜੰਗਲਾਤ ਮੰਤਰੀ ਆਏ ਤਾਂ ਉਹਨਾਂ ਨੇ ਰਡਾਰ ਤੇ ਲੈ ਕੇ ਫਿਰ ਰਾਕਟ ਇਹਨਾਂ ਦਾ ਉਡਾ ਦਿੱਤਾ। ਸੋ ਗੱਲ ਇਹ ਆ ਕਿ ਚਮਕੌਰ ਸਿੰਘ ਦੱਸਦੇ ਆ ਕਿ ਵਣ ਗਾਰਡ ਤੋਂ ਪ੍ਰਮੋਟ ਹੋ ਕੇ ਵਣ ਰੇਂਜਰ ਬਣੇ। 38 ਸਾਲ ਨੌਕਰੀ ਕੀਤੀ ਜਨਾਬ ਨੇ, 38 ਸਾਲ ਨੌਕਰੀ ਕੀਤੀ, 6 ਸਾਲ ਹੀ ਜੰਗਲੀ ਮੰਡਲ ਵਿੱਚ ਕੰਮ ਕੀਤਾ। ਹਿਸਾਬ ਲਾ ਲਓ ਤੁਸੀਂ। ਬਾਕੀ ਨਜ਼ਾਰੇ ਮੌਜਾਂ ਲੁੱਟ ਮਿੱਤਰਾ। ਸੋ ਮੌਜਾਂ ਲੁੱਟ ਮਿੱਤਰਾ, ਪਰ ਹੁਣ ਮੌਜਾਂ ਲੁੱਟ ਕੇ ਮਰੱਬਿਆਂ ਵਾਲੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ। ਬਸ ਹੁਣ ਇਹ ਮੌਜਾਂ ਖਤਮ ਹੋ ਗਈਆਂ। ਪਰ ਗੱਲ ਇਹ ਆ ਕਿ ਵਟਿਆ ਤੇ ਕੁਛ ਨਹੀਂ ਨਾ ਜਾਣਾ। ਜੋ ਖਾਧੀ ਪੀਤੀ ਉਹ ਜਿਵੇਂ ਤੁਹਾਨੂੰ ਪਤਾ ਹੀ ਖਾਧਾ ਪੀਤਾ ਲਾਏ ਦਾ ਕਹਿੰਦੇ ਹੁੰਦੇ ਆ। ਤੇ ਹੁਣ ਉਹ ਜੋ ਖਾ ਪੀ ਕੇ ਖਿਸਕੇ ਹਮ ਯਾਰ ਕਿਸਕੇ, ਹੁਣ ਇਹਨਾਂ ਤੋਂ ਜੋ ਹਿਸਾਬ ਕਿਤਾਬ ਲੈਣਾ ਉਹ ਕੌਣ ਲਊਗਾ? ਟਰਮੀਨੇਸ਼ਨ ਤੇ ਹੋ ਗਈ, ਠੀਕ ਆ, ਸੇਵਾ ਕਾਲ ਚ ਵੱਧ ਇਹ ਐਕਸਟੈਂਸ਼ਨ। ਔਰ ਕਮਾਲ ਦੀ ਗੱਲ ਇਹ ਆ ਕਿ ਬਿਨਾਂ ਕਿਸੇ ਇਸ਼ਤਿਹਾਰ ਤੋਂ, ਬਿਨਾਂ ਕਿਸੇ ਇੰਟਰਵਿਊ ਤੋਂ ਐਕਸਟੈਂਸ਼ਨ ਦੇ ਰਹੇ ਆ। ਇਹ ਸਾਰੇ ਇਲੀਗਲ ਕੰਮ ਕਰਕੇ ਸਾਧੂ ਸਿੰਘ ਧਰਮਸੋਤ ਨਾਂ ਦਾ ਹੀ ਸਾਧੂ ਰਹਿ ਗਿਆ। ਉਹਨੇ ਕਿਹੜਾ ਕੰਮ ਹੈ ਜਿਹੜਾ ਆਪਦੇ ਕਾਰਜਕਾਲ ਦੇ ਵਿੱਚ ਵਿਵਾਦਤ ਨਹੀਂ ਬਣਾਇਆ? ਹਰੇਕ ਮਾਮਲੇ ਦੇ ਵਿੱਚ, ਚਾਹੇ ਜੰਗਲਾਤ ਦਾ ਹੋਵੇ, ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫੇ ਦਾ ਹੋਵੇ, ਤਾਂ ਉਹ ਬੰਦਾ ਤੇ ਗੱਡੀ ਚ ਪੱਤਰਕਾਰ ਨੂੰ ਪੁੱਛਦੇ ਤਾਂ ਅੱਗੋਂ ਕਮਲਿਆਂ ਨੂੰ ਜਵਾਬ ਦੇਈ ਜਾਣਾ। ਅੱਗੋਂ ਕੋਈ ਬੋਲਦਾ ਹੈ ਮਚਲਾ ਹੋਇਆ ਫਿਰਦਾ। ਮਤਲਬ ਕਿ ਇਹੋ ਜਿਹੇ ਮਚਲੇ ਬੰਦਿਆਂ ਨੂੰ ਜਵਾਬ ਦੇ ਤੇ ਬਣਾਉਣਾ ਚਾਹੀਦਾ ਹੈ ਨਾ। ਟਰਮੀਨੇਸ਼ਨ ਦਾ ਕੀ ਆ? ਇਹ ਤੁਸੀਂ ਅੱਜ ਇਹਨਾਂ ਦੇ ਲਾਏ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਕੱਢ ਰਹੇ ਹੋ, ਆ ਜਿਹੜੇ ਹੋਣੇ ਆ ਇਹਨਾਂ ਵਾਲਿਆਂ ਨੂੰ ਕੋਈ ਹੋਰ ਕੱਢੀ ਫਿਰੂਗਾ ਮੁੜ ਕੇ। ਜੀ ਜੀ ਜੀ। ਸਰਕਾਰੀ ਗੱਡੀਆਂ ਚੋਂ ਮਿਲੇ GPS ਸਿਸਟਮ। ਹਾਂਜੀ, ਅੱਜ ਕੱਲ ਉਹ ਗਾਣਾ ਇੱਕ ਬੜਾ ਬਹੁਤ ਚੱਲਦਾ ਹੈ ਨਾ, ਗੁੰਡਿਆਂ ਦੀ ਗੱਡੀ ਵਾਲਾ। ਇਹ ਹੁਣ ਸਰਕਾਰੀ ਗੱਡੀਆਂ ਤੇ ਵੀ ਗਾਣੇ ਬਣ ਜਾਣੇ ਆ। ਪਤਾ ਨਹੀਂ ਇਹ ਜਿਹੜੀ ਪ੍ਰੇਰਨਾ ਕਿੱਥੋਂ ਮਿਲਦੀ ਹੈ ਇਹੋ ਜਿਹੇ ਕੰਮਾਂ ਦੀ। ਬਹਰਹਾਲ ਬੜਾ ਵੱਡਾ ਮਾਮਲਾ ਹੈ, ਇੰਨਾ ਜ਼ਿਆਦਾ ਚਰਚਿਤ ਨਹੀਂ ਹੋਇਆ। ਇਹ ਵੈਸੇ ਕਮਾਲ ਦੀ ਗੱਲ ਹੈ। ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਹੀ ਆ ਇੱਥੇ ਵੀ GST ਲਾਗੂ ਆ। ਜਿਵੇਂ ਕੈਨੇਡਾ ਦੇ ਵਿੱਚ ਤਾਂ ਮੇਰੇ ਖਿਆਲ ਦੇ ਨਾਲ ਇੱਕ ਦੇਸ਼ ਇੱਕ ਟੈਕਸ ਦਾ ਹੀ ਸਿਧਾਂਤ ਆ। ਤੁਹਾਡੇ US ਦੇ ਵਿੱਚ ਮੈਨੂੰ ਪਤਾ ਨਹੀਂ ਹੈ ਕਿਹੋ ਜਿਹਾ ਵੱਖਰੇ ਵੱਖਰੇ ਟੈਕਸ ਹੈ ਜਾਂ ਇੱਕ ਸਾਲ ਟੈਕਸ ਆ। ਤਾਂ ਜਿਹੜਾ GST, ਹਾਂਜੀ ਤੁਹਾਡੇ ਇੱਥੇ ਵੱਖੋ ਵੱਖਰੇ, ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਆ। ਤਾਂ ਖੈਰ ਗੱਲ ਇਹ ਆ ਕਿ ਸਾਡੇ ਇੱਥੇ ਜਦੋਂ GST ਆਇਆ ਨਾ, GST ਦੇ ਵਿੱਚ ਕੀ ਆ ਕਿ ਸਟੇਟ ਦਾ ਅਲੱਗ ਆ,
ਸੈਂਟਰ ਦਾ ਅਲੱਗ ਆ, ਔਰ ਕੌਮਾਂਤਰੀ ਪੱਧਰ ਤੇ ਜੋ ਵਪਾਰ ਹੁੰਦਾ ਉਹਦਾ ਅਲੱਗ ਆ। ਇਸ ਤਰ੍ਹਾਂ ਹੁੰਦਾ ਕਿ ਟੈਕਸ ਭਰਨਾ ਹੈ ਤੁਸੀਂ, ਇੱਕ ਪ੍ਰਣਾਲੀ ਸਿਸਟਮ ਕੰਮ ਕਰਦੀ ਹੈ, ਤਾਂ ਉਹ ਸਿਸਟਮੈਟਿਕਲੀ ਰਿਫੰਡ ਵੀ ਹੁੰਦੇ ਨੇ, ਉਹਦੇ ਚ GST ਚੋਰੀ ਵੀ ਹੁੰਦੀ ਆ, ਫਰਜ਼ੀ ਕਲੇਮ ਵੀ ਹੁੰਦੇ ਆ, ਬਥੇਰੀਆਂ ਹੈਰਾਫੇਰੀਆਂ। ਮਤਲਬ ਕਿ ਇਹਨਾਂ ਨੇ ਤਾਂ ਲੂਪਹੋਲ ਕਿਹਾ ਸੀਗਾ ਕਿ ਅਸੀਂ ਬੰਦ ਕਰਦੇ ਹਾਂ, ਪਰ ਉਹ ਹਾਲੇ ਵੀ ਹੈਗੇ ਨੇ, ਨੋ ਡਾਊਟ। ਉਹਦੇ ਚ ਜੇ ਤੁਸੀਂ ਰਿਸਰਚ ਕਰੋਗੇ ਤੁਹਾਨੂੰ ਕਈ ਹਜ਼ਾਰ ਕਰੋੜਾਂ ਦੇ ਘੁਟਾਲੇ GST ਦੇ ਵਿੱਚ ਮਿਲਣਗੇ, ਔਰ ਔਨ ਰਿਕਾਰਡ ਮਿਲਣਗੇ, ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ। ਖੈਰ, ਇਹਨਾਂ ਚੋਰੀਆਂ ਚਕਾਰੀਆਂ ਨੂੰ ਰੋਕਣ ਵਾਸਤੇ ਇੱਕ ਨਾ GST ਕਹਿ ਲਓ ਕਿ ਇਹਨਾਂ ਦੇ ਜਿਹੜੇ ਹੁੰਦੇ ਆ ਨਾ ਮੋਬਾਈਲ ਰਿੰਗ, ਇਹ ਬਣੇ ਹੁੰਦੇ ਸੜਕਾਂ ਵਗੈਰਾ ਤੇ, ਨਾਕੇ ਲਾਉਂਦੇ ਆ ਜਾਂ ਏਦਾਂ ਚੈਕਿੰਗ ਕਰਦੇ ਆ, ਜਾਂ ਹੋਰ ਵੀ ਛਾਪੇਮਾਰੀ ਕਰ ਲੈਂਦੇ ਹੋਣੇ। ਮੈਨੂੰ ਇਹਨਾਂ ਦੀ ਜਿਓਰਿਸਡਿਕਸ਼ਨ ਦਾ ਬਹੁਤਾ ਪਤਾ ਨਹੀਂ ਹੈ ਕਿ ਕਿਹੜੀ ਜਿਓਰਿਸਡਿਕਸ਼ਨ ਹੈ। ਚਲੋ ਆਪਾਂ ਗੱਲ ਸਹਿਜ ਦੀ ਗੱਲ ਪਹਿਲ ਹੀ ਕਰਦੇ ਆ। ਹੋਇਆ ਕੀ ਆ ਕਿ ਇੱਕ ਇਸ ਤਰ੍ਹਾਂ ਮਤਲਬ ਕਿ ਜਿਹੜੀ ਇਹਨਾਂ ਦੀ ਗੱਡੀ ਸੀ ਸਰਕਾਰੀ, ਉਹ ਕਿਤੇ ਰਿਪੇਅਰ ਵਾਸਤੇ ਗਈ ਤੇ ਮਿਸਤਰੀ ਨੇ ਹੱਥ ਮਾਰਿਆ। ਉਹਨੇ ਆਖਿਆ ਕੀ ਆ, ਜਦੋਂ ਵੇਖਿਆ ਤੇ GPS ਲੱਗਾ ਸੀਗਾ, ਵਿੱਚ SIM ਸੀਗਾ, ਤੇ ਉਹਨੂੰ ਚਿਪਕਾਇਆ ਗਿਆ ਸੀ ਬਹੁਤ ਸ਼ਾਨਦਾਰ ਢੰਗ ਦੇ ਨਾਲ ਕਿ ਕੰਮ ਕਰਦਾ ਰਹੇ ਐਕਟੀਵੇਟ ਹਾਲਤ ਦੇ ਵਿੱਚ। ਉਹਨਾਂ ਦਾ ਮੱਥਾ ਠੜਕਿਆ। ਉਹਨਾਂ ਨੇ ਆਖਿਆ ਕਿ ਦੂਜੀਆਂ ਗੱਡੀਆਂ ਵੀ ਦੇਖੋ, 9 GPS ਬਰਾਮਦ ਹੋਏ ਨੇ ਗੱਡੀਆਂ ਦੇ ਵਿੱਚੋਂ। ਮਤਲਬ ਕਿ ਜਿਹੜੀ ਉਹ ਲੋਕੇਸ਼ਨ ਸੀਗੀ, ਅਸਲ ਦੇ ਵਿੱਚ ਉਹਦੇ ਵਾਸਤੇ ਇੱਕ ਗੈਂਗ ਤਿਆਰ ਕਰ ਲਿਆ ਗਿਆ। ਉਹ ਗੈਂਗ ਇਹ ਸਾਰਾ ਕੰਮ ਨੇਪਰੇ ਚਾੜਿਆ, ਪਤਾ ਨਹੀਂ ਉਹਨਾਂ ਨੇ ਮਿਲ ਮਿਲਾ ਕੇ ਚਾੜਿਆ ਜਾਂ ਆਪ ਸਰਕਾਰੀ ਗੱਡੀਆਂ ਤੱਕ ਪਹੁੰਚ ਰੱਖਦੇ ਸੀ। ਜਿਹੜੇ ਸਰਕਾਰੀ ਗੱਡੀਆਂ 'ਚ ਪਹੁੰਚ ਰੱਖਦੇ ਆ, ਸਰਕਾਰੀ ਗੱਡੀਆਂ ਤੱਕ ਪਹੁੰਚ ਰੱਖਦੇ ਜਾਂ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਰੱਖਦੇ, ਉਹਨਾਂ ਨੂੰ ਗੈਂਗ ਕਹਿ ਕੇ ਤੇ ਕੀ ਆਪਾਂ ਉਹਨਾਂ ਨੂੰ ਛੋਟਿਆਂ ਕਰਨਾ। ਉਹਨਾਂ ਨੂੰ ਤਾਂ ਸਿਆਸੀ ਗੈਂਗ ਹੀ ਕਿਹਾ ਜਾ ਸਕਦਾ। ਤਾਂ ਗੱਲ ਇਹ ਆ ਕਿ ਇਹ ਕੀ ਕਰਦੇ ਸੀਗੇ ਕਿ ਹੁਣ ਜਦੋਂ ਮੰਨ ਲਓ GPS ਐਕਟੀਵੇਟਰ, ਤੁਹਾਨੂੰ ਪਤਾ ਹੀ ਉਹ ਸਾਰੇ ਸਾਈਨ ਦਿੰਦਾ ਰਹਿੰਦਾ, ਕਿੱਥੇ ਨਾਕਾ ਲੱਗਾ, ਕਿਹੜੇ ਵਪਾਰੀ ਨੂੰ ਉਹਦੀ ਸੂਚਨਾ ਦੇਣੀ ਆ, ਉਹ ਸਾਰਾ ਇੱਕ ਨੈਟਵਰਕ ਸੀਗਾ। ਔਰ ਉਹ ਸਾਰਾ ਕੰਮ ਜਿਹੜਾ ਉਹ ਲੈ ਦੇ ਕੇ ਕੀਤਾ ਜਾਂਦਾ ਸੀ। ਮਸਲਨ ਕਿ ਜੇ ਕੋਈ ਟੈਕਸ ਚੋਰ ਆ ਜਾਂ ਕੋਈ ਗਲਤ ਕੰਮ ਕਰਦਾ, ਉਸ ਵਪਾਰੀ ਨੂੰ ਸੂਚਨਾ ਬਦਲੇ ਪੈਸੇ ਲੈ ਜਾਂਦੇ ਸੀਗੇ। ਔਰ ਇਹ ਕਈ ਮਹੀਨਿਆਂ ਤੋਂ ਕੰਮ ਚੱਲਦਾ ਪਿਆ ਸੀ। ਔਰ ਹੈਰਾਨੀ ਵਾਲੀ ਗੱਲ ਆ ਕਿ ਨਵੰਬਰ ਦੇ ਵਿੱਚ ਪਟਿਆਲੇ ਤੋਂ ਇਸੇ ਤਰ੍ਹਾਂ ਦਾ ਸਰਕਾਰੀ ਗੱਡੀ ਚੋਂ ਇਹ GPS ਸਿਸਟਮ ਜਿਹੜਾ ਫੜਿਆ ਗਿਆ ਸੀ, ਪਰ ਕਿਸੇ ਨੇ ਉਦੋਂ ਗੱਲ ਹੀ ਨਹੀਂ ਲਾਉਣੀ। ਤਾਂ ਤੁਸੀਂ ਦੇਖ ਲਓ ਇੰਡੀਆ ਦੇ ਵਿੱਚ ਕੀ ਕੁਛ ਚੱਲਦਾ। ਹੈਂਕਰ ਜਿਹੜੇ ਆ ਜਾਂ ਕਹਿ ਲਓ ਗੈਂਗ ਵਾਲੇ ਜਿਹੜੇ ਆ, ਉਹ ਗੱਡੀਆਂ ਤੱਕ ਵੀ ਪਹੁੰਚੇ ਪਏ ਆ। ਤਾਂ ਮੇਰੇ ਖਿਆਲ ਦੇ ਨਾਲ ਤੇ ਇਹਨਾਂ ਦੇ ਬੈਡਰੂਮਾਂ ਤੱਕ ਵੀ ਪਹੁੰਚੇ ਹੋਣਗੇ ਬਹੁਤ ਜਲਦੀ। ਇਹੋ ਜਿਹੀਆਂ ਖਬਰਾਂ ਵੀ ਸਾਨੂੰ ਵੇਖਣ ਨੂੰ ਮਿਲਣਗੀਆਂ। ਜੀ ਜੀ। ਵਿਧਾਇਕ ਇਆਲੀ ਦੇ ਮੁੱਲਾਂਪੁਰ ਦਫ਼ਤਰ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ। ਹਾਂਜੀ, ਦੇਖੋ ਇਹਨਾਂ ਦੇ ਘਰ ਜਾਂ ਦਫ਼ਤਰ ਦੇ ਵਿੱਚ ਜਿਹੜੀ ਛਾਪੇਮਾਰੀ ਹੋਈ ਆ, ਉਹਦੀ ਕੋਈ ਬਹੁਤੀ ਸੂਹ ਬਾਹਰ ਆਈ ਨਹੀਂ ਰਾਜ ਕਰਨਵੀਰ ਸਿੰਘ ਜੀ। ਉਹਦੇ ਕਈ ਕਾਰਨ ਆ, ਕਿਉਂਕਿ ਇੱਕ ਤੇ ਇਹ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਛਾਪੇਮਾਰੀ ਕੇਂਦਰੀ ਏਜੰਸੀਆਂ ਕਰਦੀਆਂ, ਇਹ ਹੁੰਦਾ ਨਾ ਜਿਵੇਂ ਹੁਣ ਮੰਨ ਲਓ ਆਪਣੀ ਕੋਈ ਪੰਜਾਬ ਦੀ ਕੋਈ ਵਿਜੀਲੈਂਸ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਪੁਲਿਸ ਫੋਰਸ ਆ ਗਈ, ਕੋਈ ਵੀ ਆ, ਕੋਈ ਹੋਰ ਏਜੰਸੀ ਕੋਈ ਕੰਮ ਕਰਦੀ ਹੈ, ਤਾਂ ਉੱਥੇ ਕੀ ਹੁੰਦਾ ਕਿ ਪੱਤਰਕਾਰਾਂ ਨਾਲ ਮਤਲਬ ਕਿ ਉਹਨਾਂ ਦਾ ਰਾਬਤਾ ਹੁੰਦਾ ਹੈ, ਬਹੁਤ ਸਾਰੀ ਜਾਣਕਾਰੀ ਜਿਹੜੀ ਉਹ ਨਿਕਲ ਆਉਂਦੀ ਹੈ। ਜਦੋਂ ਕੇਂਦਰੀ ਏਜੰਸੀਆਂ ਇਸ ਤਰ੍ਹਾਂ ਕਰਦੀਆਂ ਨੇ ਛਾਪੇਮਾਰੀ, ਉਹ ਗੱਲ ਨਹੀਂ ਕਰਦੀਆਂ ਲੋਕਲ ਮੀਡੀਆ ਨਾਲ, ਤੇ ਖਾਸ ਤੌਰ ਤੇ ਗੱਲ ਨਹੀਂ ਕਰਦੀਆਂ। ਜੇ ਜ਼ਰੂਰਤ ਹੋਵੇ ਤੇ ਗਾਂਹ ਜਾ ਕੇ ਇੱਕ ਅੱਧਾ ਪ੍ਰੈਸ ਨੋਟ ਜਿਹੜਾ ਉਹ ਰਿਲੀਜ਼ ਕਰ ਦਿੰਦੀਆਂ ਨੇ ਕਿ ਹਾਂ ਜੀ ਆਹ ਕੁਛ ਹੋਇਆ ਜਾਂ ਆਹ ਕੁਛ ਹੋਏਗਾ ਵਗੈਰਾ ਵਗੈਰਾ। ਸੋ ਇਸ ਕਰਕੇ ਸੂਚਨਾਵਾਂ ਜਿਹੜੀਆਂ ਬੜੀਆਂ ਲਿਮਿਟਿਡ ਨੇ। ਤੇ ਦੂਜੀ ਗੱਲ ਇਹ ਆ ਕਿ ਹਾਲੇ ਤੱਕ ਇਆਲੀ ਸਾਹਿਬ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਮੈਂ ਉਹਨਾਂ ਦਾ ਫੇਸਬੁੱਕ ਪੇਜ ਵਗੈਰਾ ਚੈੱਕ ਨਹੀਂ ਕਰ ਸਕਿਆ, ਉਹਦੇ ਲਈ ਖਿਮਾ ਯਾਚਨਾ ਕਿ ਸ਼ਾਇਦ ਹੋ ਸਕਦਾ ਦੇਰ ਸ਼ਾਮ ਆ ਗਿਆ ਹੋਵੇ ਕੋਈ ਸਟੇਟਮੈਂਟ। ਤੇ ਜਦ ਤੱਕ ਉਧਰੋਂ ਕੋਈ ਆਫੀਸ਼ੀਅਲੀ ਆਪਾਂ ਨੂੰ ਨਹੀਂ ਸੂਚਨਾ ਮਿਲਦੀ, ਉਦੋਂ ਤੱਕ ਕੋਈ ਗੱਲ ਜਿਹੜੀ ਹੈ ਉਹ ਆਪਾਂ ਨਾ ਕਰੀਏ ਤੇ ਠੀਕ ਰਹੇਗਾ, ਕਿਉਂਕਿ ਮਾਮਲਾ ਸੈਂਸਿਟਿਵ ਹੁੰਦਾ। ਪਰ ਇੱਕ ਚੀਜ਼ ਹੈ ਕਿ ਲੁਧਿਆਣੇ ਦੀਆਂ ਕੁਝ ਨਿਊਜ਼ ਵੈਬਸਾਈਟਾਂ ਦੇ ਹਵਾਲੇ ਨਾਲ ਜੇ ਦੇਖੀਏ ਤਾਂ ਉੱਥੇ ਕਲੋਨਾਈਜ਼ਰਾਂ ਤੇ ਕਾਫੀ ਅੱਜ ਰੇਡਾਂ ਹੋਈਆਂ ਨੇ। ਤੇ ਜਿਹੜੇ ਮਨਪ੍ਰੀਤ ਸਿੰਘ ਇਆਲੀ ਆ, ਦੇਖੋ ਹੁਣ ਕੌਣ ਸੱਚਾ ਕੌਣ ਝੂਠਾ ਮੈਨੂੰ ਪਤਾ ਨਹੀਂ, ਪਰ ਮਨਪ੍ਰੀਤ ਸਿੰਘ ਇਆਲੀ ਵੀ ਇਸੇ ਬਿਜ਼ਨਸ ਦੇ ਵਿੱਚ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਲਾਂਕਿ ਪੜ੍ਹੇ ਬਹੁਤ, ਮੇਰੇ ਕੋਲ ਜਿੰਨਾ ਹੀ ਪੜ੍ਹੇ ਆ +2 ਜਾਂ BA ਫਸਟ ਈਅਰ, ਇਹਨਾਂ ਮੇਰੇ ਵਾਂਗੂ ਜ਼ਿਆਦਾ ਨਹੀਂ ਪੜ੍ਹੇ। ਪਰ ਤੁਸੀਂ ਉਹਨਾਂ ਦੀ ਲੁੱਕ ਦੇਖੋਗੇ, ਉਹਨਾਂ ਦਾ ਇੱਕ ਤਰ੍ਹਾਂ ਨਾਲ ਜੋ ਸਟੇਟਸ ਸਿੰਬਲ ਦੇਖੋਗੇ, ਬਿਜ਼ਨਸਮੈਨ ਹੈ ਠੋਕਵੇਂ।
ਜਿੱਦਾਂ ਤਕੜੇ ਬਿਜ਼ਨਸਮੈਨ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਨਾ। ਸਾਡੇ ਵਰਗੇ ਤੇ ਮਾਤੜ ਉਦਾਂ ਹੀ ਬੈਠੇ ਰਹਿ ਜਾਂਦੇ, ਭਾਵੇਂ ਕੋਟ ਪੈਂਟ ਤੇ ਟਾਈ ਜੀ ਲਵਾ ਵੀ ਦਿਓ ਤਾਂ ਵੀ ਬਾਡੀ ਲੈਂਗੁਏਜ ਸਾਡੇ ਵਰਗੇ ਦੀ ਢਿੱਲੀ ਰਹਿਣੀ ਆ। ਤੇ ਜਿਹੜੇ ਬਿਜ਼ਨਸਮੈਨ ਹੁੰਦੇ ਆ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਬਣ ਠਣ ਕੇ ਰਹਿੰਦੇ ਆ। ਤਾਂ ਉਹ ਇਸ ਧੰਦੇ ਚ ਆਏ, ਇਸ ਕਾਰੋਬਾਰ ਚ ਆਏ ਤੇ ਕਾਫੀ ਤਰੱਕੀ ਵੀ ਕੀਤੀ ਆ ਉਹਨਾਂ ਨੇ। ਜੇ ਤੁਸੀਂ ਉਹਨਾਂ ਦਾ ਅਫੀਸ਼ੀਅਲ ਹਲਫਨਾਮਾ 2017 ਦੀਆਂ ਚੋਣਾਂ ਵਾਲਾ ਵੇਖੋਗੇ, ਉਹਦੇ ਚ ਉਹਨਾਂ ਨੇ ਜਿਹੜੇ ਆਪਣੇ ਐਸੈਟਸ ਦੱਸੇ ਨੇ ਤਕਰੀਬਨ 17 ਕਰੋੜ ਦੇ ਨੇ ਅੱਜ ਤੋਂ 4-5 ਸਾਲ ਪਹਿਲਾਂ। ਉਸ ਤੋਂ ਬਾਅਦ ਦਾ ਜਿਹੜਾ ਕੋਈ ਹਲਫਨਾਮਾ ਹੈ ਉਹ ਨਜ਼ਰ ਨਹੀਂ ਚੜਿਆ। ਸੋ ਇਹ ਆ ਕਿ ਕਿਉਂਕਿ ਅਯਾਲੀ ਪਿੰਡ ਹੈ ਜਿਹੜਾ ਉਹ ਲੁਧਿਆਣੇ ਦੇ ਬਿਲਕੁਲ ਨਾਲ ਘੁੱਗ ਵੱਸਦਾ ਸੀਗਾ, ਬੁੱਕਲ ਦੇ ਵਿੱਚ ਸੀਗਾ, ਔਰ ਫਿਰ ਹੌਲੀ ਹੌਲੀ ਲੁਧਿਆਣਾ ਤੁਹਾਨੂੰ ਪਤਾ ਹੀ ਵੱਧਦਾ ਗਿਆ। ਅਯਾਲੀ ਖੁਰਦ, ਅਯਾਲੀ ਕਲਾਂ ਸਾਰੇ ਪਿੰਡ ਵਿੱਚ ਹੀ ਆ ਗਏ ਤਕਰੀਬਨ। ਤਾਂ ਇਸ ਕਰਕੇ ਬਹੁਤ ਸਾਰੇ ਕਾਰੋਬਾਰ ਉੱਥੇ ਚਮਕੇ ਵੀ ਆ। ਤਾਂ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਬੰਦਾ ਗਲਤ ਤਰੀਕੇ ਨਾਲ ਹੀ ਇਹੋ ਜਿਹੇ ਧੰਦੇ ਚੋਂ ਕਮਾਈ ਕਰੇ। ਤੇ ਇਹ ਵੀ ਜ਼ਰੂਰੀ ਨਹੀਂ ਕਿ ਜੇ ਕੋਈ ਵਿਰੋਧੀ ਧਿਰ ਦੇ ਵਿੱਚ ਇੱਕ ਹੁਣ ਆਖੀਏ ਕਿ ਉਹ ਬੰਦਾ ਸਾਧ ਆ, ਸ਼ੁੱਧ ਆ। ਦੋ ਹੀ ਚੀਜ਼ਾਂ ਲੈ ਕੇ ਚੱਲਣੀਆਂ ਪੈਣਗੀਆਂ। ਪਰ ਇੰਨਾ ਕੁ ਜ਼ਰੂਰ ਸਾਫ਼ ਹੁੰਦਾ ਨਜ਼ਰ ਆ ਰਿਹਾ ਕਿ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਹੋਈ ਆ ਤੇ ਕਲੋਨਾਈਜ਼ਰਾਂ ਤੇ ਯਾਨੀ ਜਿਹੜੇ ਲੁਧਿਆਣੇ ਦੇ ਹੋਰ ਕਾਰੋਬਾਰੀ ਆ ਉਹਨਾਂ ਤੇ ਵੀ ਰੇਡ ਜਿਹੜੀ ਆ ਬਰੋਬਰ ਹੀ ਹੋਈ ਆ। ਜੀ ਜੀ ਜੀ। ਫੇਸਬੁੱਕ ਤੇ ਮੈਂ ਦੇਖਿਆ ਉਹਨਾਂ ਨੇ ਕੁਝ ਲਿਖਿਆ ਨਹੀਂ, ਲਾਸਟ ਸਰਾਬੇ ਦੇ ਬਾਰੇ ਹੀ ਉਹ ਜਿਹੜਾ ਉਹਨਾਂ ਦਾ ਬਿਆਨ ਜਿਹੜਾ ਉਹ ਸੀਗਾ ਉਹਨਾਂ ਨੇ ਫੇਸਬੁੱਕ ਦੇ ਉੱਤੇ। ਕੈਗ ਜੋ ਵੀ ਦਸਤਾਵੇਜ਼, ਆંકੜੇ ਤੇ ਫਾਈਲਾਂ ਮੰਗੇ ਉਹ ਮੁਹੱਈਆ ਕਰਵਾਏ ਜਾਣ, ਮੋਦੀ ਨੇ ਕਿਹਾ ਜੀ। ਹਾਸਾ ਆਉਂਦਾ ਹੈ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਇਹਦਾ ਮਤਲਬ ਹੈ ਕਿ ਕੈਗ ਨੂੰ ਫਾਈਲਾਂ ਜਾਂ ਅੰਕੜੇ ਹਾਸਲ ਕਰਨ ਦੇ ਵਿੱਚ ਕੋਈ ਪੀਐਮਓ ਤੋਂ ਦਿੱਕਤ ਆ ਰਹੀ ਸੀ ਕੋਈ ਜਿਹੜੀ ਦੂਰ ਕੀਤੀ ਜਾ ਰਹੀ ਹੈ। ਅੱਗੇ ਤਾਂ ਅਸੀਂ ਕਦੇ ਇਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਮੂੰਹੋਂ ਨਹੀਂ ਸੁਣਿਆ ਕਿ ਹਾਂ ਯਾਰ ਕੈਗ ਨੂੰ ਅਸੀਂ ਕਾਗਜ਼ ਕੂਗਜ਼ ਦੇ ਦੇਵਾਂਗੇ, ਉਹ ਜਾਂਚ ਪੜਤਾਲ ਜੋ ਕਰਨੀ ਹੈ ਸੋ ਕਰ ਲਵੇ। ਕੈਗ ਦਾ ਤਾਂ ਤੁਸੀਂ ਬਣਾ ਦਿੱਤਾ ਘੁੱਗੂ, ਕੈਗ ਤੋਂ ਉਹਨੂੰ ਬਣਾਤਾ ਘੁੱਗੂ ਤੂੰ ਹੀ। ਕਿਉਂਕਿ 2015 ਚ ਜੇ ਤੁਸੀਂ ਦੇਖੋਗੇ 55 ਰਿਪੋਰਟਾਂ ਸੀ ਕੈਗ ਦੀਆਂ ਹਜ਼ੂਰ। ਜੇ 2020 ਵੇਖੋਗੇ 14 ਰਹਿ ਗਈਆਂ, 14 ਔਰ ਕੈਗ ਦੀਆਂ ਹੀ ਰਿਪੋਰਟਾਂ ਸੀ। ਆ ਵਿਨੋਦ ਰਾਏ ਮਾਜ ਕੇ ਰੱਖ ਗਿਆ ਕਾਂਗਰਸ ਨੂੰ, ਤੀਜੇ ਦਿਨ ਘੁਟਾਲਾ, ਚੌਥੇ ਦਿਨ ਕੈਗ ਦੀਆਂ ਰਿਪੋਰਟਾਂ ਤੇ ਹੀ ਇਹਨਾਂ ਨੇ ਸਭ ਤੋਂ ਜ਼ਿਆਦਾ ਹੱਲਾ ਮਚਾ ਰੱਖਿਆ ਸੀ ਉਸ ਟਾਈਮ। ਦੇ ਤੇਰੇ ਦੀ ਲੈ ਤੇਰੇ ਦੀ ਭਾਜਪਾ ਵਾਲਿਆਂ ਨੇ। ਔਰ ਉਹੀ ਵਿਨੋਦ ਰਾਏ ਅੱਜ ਕੱਲ ਮਾਫੀਆਂ ਮੰਗਦਾ ਫਿਰਦਾ। ਉਹਦਾ ਮੈਂ ਜ਼ਿਕਰ ਕੀਤਾ ਸੀਗਾ ਪਿਛਲੇ ਦਿਨੀ, ਸੰਜੇ ਨਿਰੂਪਮ ਤੋਂ ਮਾਫੀ ਮੰਗੀ ਸੀ ਔਰ ਇਹਨਾਂ ਨੇ ਉਹਨੂੰ ਪਦਮ ਸ਼੍ਰੀ ਅਵਾਰਡ ਵੀ ਦਿੱਤਾ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਬੈਂਕ ਬੋਰਡ ਆਫ ਇੰਡੀਆ ਦੇ ਵਿੱਚ ਉਹਨੂੰ ਡਾਇਰੈਕਟਰ ਵੀ ਲਾ ਦਿੱਤਾ। ਮਤਲਬ ਕਿ ਸੇਵਾ ਅੱਛੀ ਕੀਤੀ ਸੀਗੀ ਨਾ। ਸੇਵਾ ਨੂੰ ਲੱਗਦਾ ਮੇਵਾ ਤੁਹਾਨੂੰ ਪਤਾ ਕਰਕੇ ਕੋਈ ਵੇਖ ਲਵੇ। ਅੱਜ ਕੱਲ ਸਿਆਸਤ ਦੇ ਵਿੱਚ ਇਹੀ ਕੁਛ ਤੇ ਹੈ। ਸੋ ਠੀਕ ਹੈ, ਧੰਨਵਾਦ ਪ੍ਰਧਾਨ ਮੰਤਰੀ ਸਾਹਿਬ, ਸ਼ੁਕਰਗੁਜ਼ਾਰੀ ਕਰਨੇ ਆ ਕਿ ਤੁਸੀਂ ਇੰਨਾ ਕੁ ਕਰ ਦਿੱਤਾ ਕਿ ਕੈਗ ਹੁਣ ਤੁਹਾਡੇ ਪ੍ਰਧਾਨ ਮੰਤਰੀ ਦਫ਼ਤਰ ਚ ਵੜ ਸਕੇਗੀ। ਸੋ ਆਹੀ ਗੱਲਾਂ ਚੱਲਦੀਆਂ ਪਈਆਂ, ਨਹੀਂ ਤੇ ਇਹਨਾਂ ਦੇ ਛੇਤੀ ਕਿਤੇ ਕੋਈ ਲਾਗੇ ਨਹੀਂ ਲੱਗਦਾ। ਵੀਡੀਓ ਦੇਖੋ ਵੀਡੀਓ ਬੜੀ ਕਮਾਲ ਦੀ ਆਈ ਜੇ। ਅੱਜ ਇਹਨਾਂ ਨੇ ਪਰਵਾਂਚਲ ਦੇ ਵਿੱਚ ਇੱਕ ਵੱਡੇ ਸ਼ਾਹਰਾਹ ਦਾ ਕੀਤਾ, ਪਤਾ ਨਹੀਂ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ, ਤੇ ਉੱਥੇ ਉਹ ਯੋਗੀ ਇਕੱਲਾ ਹੀ ਇਹਨਾਂ ਦੇ ਕਾਰਾਂ ਦੇ ਕਾਫਲੇ ਤੇ ਮਗਰ ਤੁਰਿਆ ਫਿਰਦਾ ਵਿਚਾਰਾ, ਜਿਵੇਂ ਗਵਾਚਿਆ ਹੁੰਦਾ ਹੈ। ਗੱਡੀ ਚ ਬਹਿ ਕੇ ਪ੍ਰਧਾਨ ਮੰਤਰੀ ਅੱਗੇ ਕੇ ਨਿਕਲਿਆ ਜਾਂਦਾ। ਉਹ ਪਤਾ ਨਹੀਂ ਹੁਣ ਪ੍ਰੋਟੋਕਾਲ ਦੇ ਮੁਤਾਬਕ ਮੈਨੂੰ ਤੇ ਲੱਗਿਆ ਕਿ ਸਹੀ ਨਹੀਂ ਹੈ। ਮੁੱਖ ਮੰਤਰੀ ਚੀਫ ਮਿਨਿਸਟਰ ਹੈ, ਜਾਂ ਤਾਂ ਪ੍ਰਧਾਨ ਮੰਤਰੀ ਦੀ ਗੱਡੀ ਚ ਬਹਿ ਜਾਵੇ ਜਾਂ ਆਪਦੀ ਗੱਡੀ ਚ ਮਗਰ ਆਵੇ ਤੇ ਉਹ ਐ ਤੁਰਿਆ ਆਉਂਦਾ ਜਿਵੇਂ ਗਵਾਚਾ ਹੁੰਦਾ ਕਾਫਲੇ ਦੇ ਵਿੱਚ। ਸੋ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਕੰਮ ਤੇ ਅੱਜ ਉਹ ਜਿਹੜਾ ਇਹਨਾਂ ਨੇ ਕੀਤਾ ਪ੍ਰੋਜੈਕਟ ਇਹਨਾਂ ਨੇ, ਤਾਂ ਉਹਦੇ ਬਾਰੇ ਉਹ ਸਮਾਜਵਾਦੀ ਪਾਰਟੀ ਵਾਲੇ ਰੌਲਾ ਪਾਉਂਦੇ ਸੀ ਕਿ ਸਕੀਮ ਤੇ ਅਸੀਂ ਲਿਆਉਂਦੇ ਰਹਿ ਗਏ, ਸਾਡੀ ਸਕੀਮ ਨੂੰ ਸਕੀਮ ਲਾ ਗਏ ਆ। ਕਿਉਂਕਿ ਅੱਜ ਇਹਨਾਂ ਨੇ ਉੱਥੇ ਦਿਖਾ ਦਿੱਤਾ ਕਿ ਦੇਖੋ ਜੀ ਇਹ ਜਹਾਜ਼ ਉਤਰਿਆ, ਇੱਥੇ ਵਿਕਾਸ ਹੋਏਗਾ, ਫਲਾਹ ਹੋਏਗਾ। ਪਰਵਾਂਚਲ ਐਕਸਪ੍ਰੈਸ ਵੇ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਹਾਂਜੀ ਇਹ ਬਣੇਗਾ ਤਾਂ ਏਦਾਂ ਹੋਏਗਾ ਉਦਾਂ। ਬਹੁਤ ਸੁਪਨੇ ਜਿਹੜੇ ਆ ਉਹ ਸੰਜੋ ਦਿੱਤੇ ਆ। ਵੈਸੇ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਵੈਸੇ ਕਮਾਲ ਦੀਆਂ ਗੱਲਾਂ ਕਰਦਾ। ਆ ਪਿੱਛੇ ਜੇ ਅਹਿਮਦਾਬਾਦ ਦੇ ਵਿੱਚ ਉਹ ਪੁਰਾਣਾ 50 ਸਾਲ ਦਾ ਪੁਰਾਣਾ ਨਹੀਂ ਉਹ ਜਹਾਜ਼ ਲਿਆ ਸੀਗੇ ਉਹ ਪਾਣੀ ਦੇ ਵਿੱਚ ਕਿ ਇੱਥੇ ਜੀ ਬੜਾ ਟੂਰਿਜ਼ਮ ਵਧੇਗਾ, ਬੜਾ ਟੂਰਿਜ਼ਮ ਵਧੇਗਾ। ਉਹ ਬਾਅਦ ਚ ਖਰਾਬ ਖਰੂਬ ਹੋ ਗਿਆ। ਕਿਹੜਾ ਟੂਰਿਜ਼ਮ ਵਧਣਾ, ਕਿਸੇ ਨੇ ਡਾਟਾ ਲੈਣਾ ਕਿਸੇ ਨੇ। ਸੋ ਇਹਨਾਂ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਅੱਜ ਪਰਵਾਂਚਲ ਐਕਸਪ੍ਰੈਸ ਵੇ ਦਾ ਇਨਾਗਰੇਸ਼ਨ ਕੀਤਾ ਇਹਨਾਂ ਨੇ। ਤਾਂ ਖੈਰ ਉਹ ਜਿਹੜੀ ਸਕੀਮ ਆ ਉਹ ਭਾਜਪਾ ਵਾਲਿਆਂ ਦੇ ਵਿਰੋਧੀ ਸਮਾਜਵਾਦੀ ਪਾਰਟੀ ਵਾਲੇ ਐਸਪੀ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਭਾਈ ਇਹ ਤੇ ਸਾਨੂੰ ਸਕੀਮ ਲਾ ਗਏ। ਖੈਰ ਜੋ ਵੀ ਆ
ਚਲੋ ਵਧੀਆ ਗੱਲ ਆ। ਕੈਗ ਘੱਟੋ ਘੱਟ ਇਹਨਾਂ ਦਾ ਦਫ਼ਤਰ ਤੇ ਵੇਖ ਆਊਗੀ ਨਾ ਜਾ ਕੇ। ਹੁਣ ਪਿਛਲੇ ਕੈਗ ਵਾਲੇ ਨਾਲ ਤੇ ਅੱਛੀ ਖਾਸੀ ਇਹਨਾਂ ਦੀ ਬਣਦੀ ਸੀਗੀ। ਜੀ ਜੀ ਜੀ। ਖੈਰੇ ਦਾ ਕੀ ਬਣਿਆ ਜੀ? ਉਹਨੇ ਵੀ ਭੁੱਖ ਹੜਤਾਲ ਜਿਹੜੀ ਉਹ ਰੱਖੀ ਸੀ, ਸਿਟਿੰਗ ਵਿਧਾਇਕ ਦੇ ਨਾਲ ਇਹ ਕੁਝ ਹੋ ਰਿਹਾ ਹੈ। ਨਹੀਂ ਦੇਖੋ, ਹੁਣ ਪਤਾ ਨਹੀਂ ਅੰਦਰ ਦੇ ਹਾਲਾਤ ਕਿਹੋ ਜਿਹੇ ਆ। ਭੁੱਖ ਹੜਤਾਲ ਰੱਖੀ ਬਾਰੇ ਤਾਂ ਜ਼ਰੂਰ ਖਬਰ ਆਈ ਆ। ਭੁੱਖ ਹੜਤਾਲ ਟੁੱਟੀ ਹੈ ਜਾਂ ਭੁੱਖ ਹੜਤਾਲ ਬਰਕਰਾਰ ਆ, ਇਹਦੇ ਬਾਰੇ ਕੋਈ ਅਪਡੇਟ ਆਈ ਨਹੀਂ, ਕਿਉਂਕਿ ਉਹਨਾਂ ਦੇ ਸਪੁੱਤਰ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਨਹੀਂ। ਕੱਲ ਦੀ ਉਹੀ ਗੱਲ ਆ। ਜੀ ਜੀ ਜੀ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ ਕੱਲ ਨੂੰ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।